ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ 48 ਘੰਟੇ ਦਾ ਅਲਟੀਮੇਟਮ ਤਹਿਰਾਨ ਨੂੰ ਦਿੱਤਾ ਸੀ ਵੀ ਜੇ ਤੁਸੀਂ ਜਹਾਜ਼ ਜਿਹੜੀ ਆ ਸਟ੍ਰੇਟ ਆਫ ਹਾਰਮੋਜ਼ ਆ ਉੱਥੋਂ ਲੰਘਣ ਨਹੀਂ ਦਿੱਤੇ ਤੇ ਅਸੀਂ ਤੁਹਾਡਾ ਜਿਹੜਾ એનર્ਜੀ ਦੇ ਜੋ ਪਲਾਂਟਸ ਆ ਉਹਨਾਂ ਨੂੰ ਉਡਾ ਦੇਵਾਂਗੇ। ਹੁਣ ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਕੁਝ ਸਮਾਂ ਪਹਿਲਾਂ ਅਨਾਉਂਸ ਕੀਤਾ ਵੀ ਇਸ ਸਟ੍ਰਾਈਕ ਨੂੰ ਉਹ ਪੋਸਟਪੋਨ ਕਰਨ ਜਾ ਰਹੇ ਆ 5 ਦਿਨਾਂ ਦੇ ਲਈ, ਕਿਉਂਕਿ ਜਿਹੜੀਆਂ ਨੈਗੋਸ਼ੀਏਸ਼ਨਸ ਆ ਤਹਿਰਾਨ ਦੇ ਨਾਲ ਕਾਫੀ ਹਾਈ ਲੈਵਲ ਚੱਲ ਰਹੀਆਂ ਹੈਗੀਆਂ, ਜਿਹਦੇ ਕਰਕੇ ਅੱਜ ਸਟਾਕ ਮਾਰਕੀਟ ਵੀ ਕਾਫੀ ਉੱਪਰ ਗਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ 3 ਹਫ਼ਤੇ ਹੋ ਗਏ ਆ ਜੰਗ ਲੱਗੀ ਨੂੰ ਤੇ ਪਿਛਲੇ 2 ਦਿਨਾਂ ਦੇ ਵਿੱਚ ਵੈਰੀ ਗੁੱਡ ਐਂਡ ਪ੍ਰੋਡਕਟਿਵ ਕਨਵਰਸੇਸ਼ਨਸ ਵੀ ਬਹੁਤ ਹੀ ਵਧੀਆ ਤੇ ਜਿਹ 'ਚੋਂ ਕੋਈ ਨਾ ਕੋਈ ਸਿੱਟੇ ਨਿਕਲਣਗੇ, ਉਹ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਪਹਿਲੀ ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਕਨੋਲਜ ਕੀਤਾ ਹੈ ਵੀ ਹਾਈ ਲੈਵਲ ਟਾਕਸ ਚੱਲ ਰਹੀਆਂ ਹੈਗੀਆਂ ਯੂਐਸ ਤੇ ਇਜ਼ਰਾਈਲ ਦੀ ਬੰਬਿੰਗ ਤੋਂ ਬਾਅਦ ਤਹਿਰਾਨ ਦੇ ਵਿਚਾਲੇ। ਇਸ ਅਨਾਉਂਸਮੈਂਟ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਸੋਚ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਖੋਲਿਆ ਜਾ ਸਕੇ। ਦੁਨੀਆ ਦਾ 30% ਜਿਹੜਾ ਕਰੂਡ ਆਇਲ ਆ ਉਹ ਇਸ ਥਰੂ ਜਾਂਦਾ ਹੈਗਾ, ਇਸ ਵਾਟਰਵੇ ਦੇ ਥਰੂ ਜਾਂਦਾ ਹੈਗਾ ਤੇ ਈਰਾਨ ਦੇ ਕੋਲ ਇਹ ਕਾਫੀ ਵੱਡਾ ਜਿਹੜਾ ਲੀਵਰੇਜ ਹੈਗੀ ਆ, ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਕੋਲ ਇਹ ਅਥਾਰਟੀ ਆ ਵੀ ਉਸ ਨੂੰ ਕਿਸ ਤਰ੍ਹਾਂ ਉੱਥੇ ਕੰਟਰੋਲ ਕਰਨਾ ਹੈਗਾ ਆ। ਸੋ ਜੋ ਕਨਵਰਸੇਸ਼ਨਸ ਆ ਇਹ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਅੱਜ ਸਵੇਰੇ ਫੋਨ ਦੇ ਉੱਤੇ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਕੰਪਲੀਟ ਐਂਡ ਟੋਟਲ ਰੈਜ਼ੋਲੂਸ਼ਨ ਆਫ ਆਵਰ ਹੋਸਟੈਲਿਟੀਜ਼ ਇਨ ਮਿਡਲ ਈਸਟ। ਸੋ ਇਹ ਅਸੀਂ ਇਹਦੇ ਉੱਤੇ ਗੱਲਬਾਤ ਕਰ ਰਹੇ ਹੈਗੇ ਆ, ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਇਆ ਹੈਗਾ ਤੇ ਕਹਿੰਦੇ ਵੀ ਲੱਗਦਾ ਵੀ ਸਕਸੈਸ ਹੋਊਗੀ ਇਸ ਮੀਟਿੰਗ ਦੇ ਵਿੱਚੋਂ। ਹਾਲਾਂਕਿ ਇਰਾਨ ਵਾਲਿਆਂ ਨੇ ਇਹ ਕਿਹਾ ਸੀ ਵੀ ਜਿਹੜੇ ਸਾਡੇ ਫਰੈਂਡਲੀ ਮੁਲਕ ਆ ਉਹ ਉੱਥੋਂ ਜਹਾਜ਼ ਲਿਜਾ ਸਕਦੇ ਹੈਗੇ ਕਰੂਡ ਆਇਲ ਦੇ, ਐਕਸੈਪਟ ਯੂਐਸ ਤੇ ਇਜ਼ਰਾਈਲ ਤੇ ਜੋ ਯੂਐਸ ਦਾ ਸਾਥ ਦੇ ਰਹੇ ਹੈਗੇ ਆ। ਪਰ ਜਿਹੜੀਆਂ ਕੰਪਨੀਆਂ ਹੈਗੀਆਂ ਆ ਸ਼ਿਪਿੰਗ ਕੰਪਨੀਜ਼ ਆ ਉਹ ਕੋਈ ਵੀ ਖਤਰਾ ਨਹੀਂ ਲੈਣਾ ਚਾਹੁੰਦੀਆਂ, ਕਿਉਂਕਿ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਹਾਈ ਹੋ ਗਏ ਹੈਗੇ ਆ ਤੇ ਜੇ ਇਨ ਕੇਸ ਕੱਲ ਨੂੰ ਕੁਝ ਹੋ ਜਾਂਦਾ ਤੇ ਇੰਸ਼ੋਰੈਂਸ ਦੇ ਕਲੇਮ ਬਹੁਤ ਵੱਡੇ ਹੋਣੇ ਹੈਗੇ ਆ। ਸੋ ਸ਼ਨੀਚਰਵਾਰ ਨੂੰ 48 ਘੰਟੇ ਦੀ ਵਾਰਨਿੰਗ ਟਰੰਪ ਉਹਨਾਂ ਨੇ ਤਹਿਰਾਨ ਨੂੰ ਜਾਰੀ ਕੀਤੀ ਸੀ ਤੇ ਹੁਣ ਅੱਜ ਸਵੇਰੇ ਇਹ ਕਿਹਾ ਗਿਆ ਆ ਵੀ 5 ਦਿਨਾਂ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਆ, ਕਿਉਂਕਿ ਜਿਹੜੀ ਗੱਲਬਾਤ ਆ ਦੋਨਾਂ ਮੁਲਕਾਂ ਦੇ ਵਿਚਾਲੇ ਬਹੁਤ ਵਧੀਆ ਚੱਲ ਰਹੀ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ ਯੂਐਸਏ ਦੇ ਵਿੱਚ ਵੀ ਤੇਲ ਦੀਆਂ ਕੀਮਤਾਂ ਨੇ ਧੂਆਂ ਕੱਢਿਆ ਹੋਇਆ ਆ। ਨੈਸ਼ਨਲ ਐਵਰੇਜ ਦੱਸ ਰਹੇ ਆ 3.95 $3 ਤੇ 95-96 ਸੈਂਟ, ਪਰ ਕੈਲੀਫੋਰਨੀਆ ਦੇ ਵਿੱਚ ਤਾਂ ਤੁਸੀਂ ਦੇਖਦੇ ਹੀ ਆ $5 ਐਵਰੇਜ ਗੈਸ ਜਿਹੜੀ ਹੋਈ ਹੈਗੀ ਆ, ਕਿਤੇ ਕਿਤੇ $5.5 ਤੇ 5 ਤੋਂ ਥੱਲੇ ਤਾਂ ਬਹੁਤ ਘੱਟ ਚਾਂਸ ਆ ਵੀ ਕੈਲੀਫੋਰਨੀਆ ਦੇ ਵਿੱਚ ਪਰ ਗੈਲਨ ਇਹ ਗੈਸ ਹੋਵੇ। ਜੀ ਬਿਲਕੁਲ। ਈਰਾਨ ਨੇ ਨਾ ਕਰ ਦਿੱਤੀ ਹੈ, ਕਹਿੰਦਾ ਵੀ ਸਾਡੀ ਕੋਈ ਗੱਲਬਾਤ ਹੋਈ ਨਹੀਂ ਟਰੰਪ ਹੋਣਾ ਦੇ ਨਾਲ। ਟਰੰਪ ਹੋਣਾ ਨੇ ਇੱਕ ਹਿਸਾਬ ਦੇ ਨਾਲ ਜਿਹੜਾ ਇਹ ਦਾਅਵਾ ਕੀਤਾ ਉਸਨੂੰ ਟੋਟਲੀ ਉਹਨਾਂ ਨੇ ਡਿਨਾਈ ਕਰ ਦਿੱਤਾ। ਈਰਾਨ ਕਹਿੰਦਾ ਵੀ ਨੈਗੋਸੀਏਸ਼ਨ ਜਾਂ ਡਿਸਕਸ਼ਨ ਯੂਐਸ ਦੇ ਨਾਲ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ, ਵਾਰ ਸ਼ੁਰੂ ਹੋਈ ਆ, ਉਸ ਤੋਂ ਬਾਅਦ 'ਚ ਨਹੀਂ ਆਈ ਹੈਗੀ। ਇਹ ਅਕਸਰ ਆਪਾਂ ਦੇਖਿਆ ਗਿਆ ਜਦੋਂ ਬਹੁਤ ਦਿਨ ਸਟਾਕ ਮਾਰਕੀਟ ਥੱਲੇ ਚੱਲ ਜਾਂਦੀ ਆ ਤਾਂ ਟਰੰਪ ਹੁਣੀ ਅਕਸਰ ਇੱਦਾਂ ਦਾ ਇੱਕ ਬਿਆਨ ਜਿਹੜਾ ਉਹ ਦਿੰਦੇ ਹੁੰਦੇ ਆ। ਇਹਨਾਂ ਦਾ ਪੈਟਰਨ ਆ, ਜੇ ਤੁਸੀਂ ਪੁਰਾਣੇ ਇਤਿਹਾਸ ਦੇ ਵਿੱਚ ਲੇਟਲੀ ਦੇਖੋਗੇ ਤਾਂ ਜਦੋਂ ਉਹਨਾਂ ਦੇ ਦੋਸਤ ਮਿੱਤਰ ਕਹਿਣ ਲੱਗਦੇ ਵੀ ਬਹੁਤ ਨੁਕਸਾਨ ਹੋਣ ਲੱਗ ਗਿਆ ਤਾਂ ਫਿਰ ਉਹ ਇਦਾਂ ਦਾ ਬਿਆਨ ਛੱਡ ਦਿੰਦੇ ਆ ਜਿਹਦੇ ਨਾਲ ਸਟਾਕ ਮਾਰਕੀਟ ਇੱਕ ਵਾਰੀ ਰੀਬਾਊਂਡ ਕਰ ਜਾਂਦੀ ਆ। ਪਰ ਜਿਨ੍ਹਾਂ ਦੇ ਨਾਲ ਨੈਗੋਸ਼ੀਏਸ਼ਨ ਹੋਣੀ ਆ, ਜਿਹੜਾ ਇਹ ਦਾਅਵਾ ਟਰੰਪ ਹੁਣੀ ਕਹਿ ਰਹੇ ਆ ਉਹ ਮੁੱਕਰੀ ਜਾਂਦੇ, ਕਹਿੰਦੇ ਵੀ ਅਸੀਂ ਗੱਲ ਹੀ ਕੋਈ ਨਹੀਂ ਉਹਨਾਂ ਦੇ ਨਾਲ ਜਿਹੜੀ ਉਹ ਕੀਤੀ ਹੋਈ। IRGC ਕਹਿੰਦੇ ਵੀ ਟਰੰਪ ਕਹਿੰਦੇ ਵੀ ਡਿਸੀਟਫੁਲ ਆ ਅਮਰੀਕਨ ਪ੍ਰੈਜ਼ੀਡੈਂਟ, ਕਹਿੰਦੇ ਵੀ ਨੈਗੋਸ਼ੀਏਸ਼ਨ ਦੇ ਉੱਤੇ ਟੋਟਲੀ ਗਲਤ ਜਿਹੜੇ ਕਮੈਂਟ ਆ ਤੇ ਲੋਕਾਂ ਨੂੰ ਧੋਖੇ ਦੇ ਵਿੱਚ ਉੱਤੇ ਜਿਹੜੀ ਇਹ ਗੱਲ ਕਰ ਰਹੇ ਆ। ਹੁਣ ਇਹ ਪਤਾ ਨਹੀਂ ਕਿਹੜੀ ਰਣਨੀਤੀ ਜਿਹੜੀ ਉਹ ਚੱਲ ਰਹੀ ਆ, ਕੌਣ ਕਿਹਨੂੰ ਧੋਖਾ ਦੇ ਰਿਹਾ ਹੈ, ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ, ਇਹ ਤਾਂ ਆਉਣ ਵਾਲਾ ਸਮਾਂ ਨਤਾਰਾ ਕਰੂਗਾ। ਪਰ ਦੋਨੋਂ ਤਰਫੋਂ ਦੇ ਬਿਆਨ ਜਿਹੜੇ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਟਰੰਪ ਹੋਣਾ ਦਾ ਦਾਵਾ ਇਸ ਤਰੀਕੇ ਦੇ ਨਾਲ ਤੇ ਈਰਾਨ ਜਿਹੜਾ ਆ ਉਹ ਆਪਣਾ ਇਹ ਦਾਵਾ ਜਿਹੜਾ ਉਹ ਕਰ ਰਿਹਾ ਆ। ਉਧਰ 에ਅਰ ਫਰਾਂਸ ਨੇ ਜਿਹੜੀ ਆਪਣੀ ਹਵਾਈ ਜਿਹੜੀਆਂ ਯਾਤਰਾਵਾਂ ਸੀਗੀਆਂ ਉਧਰਲੇ ਪਾਸੇ ਨੂੰ, ਉਹਨਾਂ ਦੀਆਂ ਉਡਾਨਾਂ ਚੱਲਦੀਆਂ ਸੀਗੀਆਂ ਦੁਬਈ, ਰਿਆਦ, ਤੈਲ ਅਵੀਵ ਤੇ ਬੈਰੂਟ ਦੇ ਵਿੱਚ, ਉਹ ਸਸਪੈਂਸ਼ਨ ਨੂੰ ਹੋਰ ਅੱਗੇ ਵਧਾ ਦਿੱਤਾ ਆ 4 ਅਪ੍ਰੈਲ ਤੱਕ। ਸੋ ਇਸ ਤੋਂ ਇਲਾਵਾ ਬ੍ਰਿਟਿਸ਼ ਏਅਰਵੇਜ਼ ਤੇ ਜਿਹੜੀ ਲੁਫਥਾਂਸਾ ਆ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਫਲਾਈਟਸ ਆ ਇਹਨਾਂ ਡੈਸਟੀਨੇਸ਼ਨਸ ਨੂੰ ਕੈਂਸਲ ਕਰ ਦਿੱਤੀਆਂ ਹੈਗੀਆਂ ਆ ਤੇ ਕਹਿੰਦੇ ਵੀ ਅਪ੍ਰੈਲ ਮਈ ਤੱਕ ਵੀ ਇਹ ਜਿਹੜੀਆਂ ਕੈਂਸਲ ਆ ਉਹ
ਰਹਿ ਸਕਦੀਆਂ ਆ। ਈਰਾਨ ਦੇ ਜਿਹੜੇ ਪਾਰਲੀਮੈਂਟ ਦੇ ਸਪੀਕਰ ਆ ਮੁਹੰਮਦ ਬਗੇਰ ਗਲੀਫਬਾਗ, ਉਹਨਾਂ ਨੇ ਜਿਹੜਾ ਕਿਹਾ ਹੈ, ਡਿਨਾਈ ਕੀਤਾ, ਕਹਿੰਦੇ ਵੀ ਕਿਸੇ ਤਰੀਕੇ ਦੀ ਕੋਈ ਗੱਲਬਾਤ ਈਰਾਨ ਤੇ ਯੂਐਸ ਦੇ ਵਿੱਚ ਨਹੀਂ ਹੋਈ ਹੈਗੀ। ਸੇਮ ਸਟੇਟਮੈਂਟ ਆਈ ਹੈ ਜੋ ਫੋਰਨ ਮਿਨਿਸਟਰੀ ਨੇ ਈਰਾਨ ਦੀ ਨੇ ਉੱਥੇ ਦਿੱਤੀ ਸੀਗੀ। ਉਧਰ ਬਹਿਰੇਨ ਦੇ ਵਿੱਚ ਫੇਰ ਜਿਹੜੇ 에ਅਰ ਰੇਡ ਸਾਇਰਨਸ ਆ ਉਹ ਵੱਜ ਰਹੇ ਆ, ਤੇ ਇੰਟੀਰੀਅਰ ਮਿਨਿਸਟਰੀ ਜਿਹੜੀ ਉਹ ਕਹਿ ਰਹੀ ਆ ਆਪਣੇ ਉੱਥੋਂ ਦੇ ਨਾਗਰਿਕਾਂ ਨੂੰ ਤੇ ਰੈਜ਼ੀਡੈਂਟਸ ਨੂੰ ਵੀ ਕਾਮਨੈਸ ਜਿਹੜੀ ਉਹ ਬਣਾ ਕੇ ਰੱਖੋ ਤੇ ਆਪਣੇ ਨਜ਼ਦੀਕੀ ਸੇਫ ਪਲੇਸ ਦੇ ਉੱਤੇ ਜਿਹੜੀ ਉਹ ਜਾਓ। ਫੋਰਨ ਮਿਨਿਸਟਰ ਦੇ ਜਿਹੜੇ ਸਪੋਕਸਮੈਨ ਈਰਾਨ ਦੇ ਵੱਲੋਂ ਇਸਮਾਇਲ ਬਗਈ, ਉਹਨਾਂ ਨੇ ਵੀ ਇਸ ਚੀਜ਼ ਨੂੰ ਨਕਾਰਿਆ ਵੀ ਈਰਾਨ ਦੀ ਕੋਈ ਗੱਲਬਾਤ ਯੂਐਸ ਦੇ ਨਾਲ ਹੋਈ ਆ ਜਾਂ ਨਹੀਂ। ਬਿਲਕੁਲ ਅੱਜ ਜਿਹੜਾ 48 ਘੰਟੇ ਦਾ ਵਕਤ ਸੀਗਾ ਦਿੱਤਾ, ਉਸ ਨੂੰ ਐਕਸਟੈਂਡ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਈਰਾਨ ਦੇ ਇਨਫਰਾਸਟ੍ਰਕਚਰ ਦੇ ਉੱਤੇ ਜੋ ਉਹ ਸੋਚਦੇ ਸੀਗੇ ਹਵਾਈ ਹਮਲੇ ਕਰਨ ਦੇ ਲਈ, ਉਸ ਨੂੰ ਅਜੇ ਉਹਨਾਂ ਨੇ ਟਾਲ ਦਿੱਤਾ ਹੈਗਾ ਆ। ਸੋ ਅੱਜ ਟਰੰਪ ਹੋਣਾ ਨੇ ਕਈ ਅਮਰੀਕੀ ਜਿਹੜੇ ਅਦਾਰਿਆਂ ਦੇ ਨਾਲ ਗੱਲ ਕਰਦੇ ਹੋਏ ਡਾਇਰੈਕਟਲੀ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਆ ਉਹ ਇਹ ਕਹਿ ਰਹੇ ਆ ਵੀ ਹੀ ਇਜ਼ ਵੈਰੀ ਇੰਟੈਂਟ ਔਨ ਮੇਕਿੰਗ ਏ ਡੀਲ, ਕਿ ਇਸ ਜੋ ਗੁੰਝਲਦਾਰ ਮਸਲੇ ਦੇ ਵਿੱਚ ਇਸ ਟਾਈਮ ਫਸੇ ਪਏ ਆ, ਉਸ ਤੋਂ ਇਹ ਆਫ ਰੈਂਪ ਲੱਗ ਰਿਹਾ ਵੀ ਉਹ ਵੀ ਨਾਲ ਦੇ ਨਾਲ ਲੱਭ ਰਹੇ ਜਿਹੜੇ ਉਹ ਹੋਣਗੇ। ਸੋ ਇਸ ਮੌਕੇ ਜਦੋਂ ਆਪਾਂ ਤੁਹਾਡੇ ਨਾਲ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ, ਤਾਂ 650 ਪੁਆਇੰਟ ਜਿਹੜਾ ਡਾਊ ਜੋਨ ਆ ਉਹ ਛਾਲ ਮਾਰ ਚੁੱਕਾ ਹੈ, 1.5% ਤੱਕ ਉੱਤੇ ਜਿਹੜਾ ਉਹ ਗਿਆ ਹੈਗਾ ਆ। ਸੋ ਇਜ਼ਰਾਈਲ ਜਿਹੜਾ ਉਧਰ ਕਹਿ ਰਿਹਾ ਵੀ ਉਹਨਾਂ ਨੇ ਇੱਕ ਵਾਰੀ ਫਿਰ ਮਿਲਟਰੀ ਬੇਸਿਸ ਤੇ ਵੈਪਨ ਸਾਈਟਸ ਈਰਾਨ ਦੇ ਵਿੱਚ ਉਹਨਾਂ ਉੱਤੇ ਹਮਲਾ ਕੀਤਾ ਹੈ। ਕਹਿੰਦੇ ਵੀ ਇੱਕ ਕਰਡਸ ਦਾ ਬੇਸ, ਇੰਟੈਲੀਜੈਂਸ ਸਾਈਟ, ਡਿਫੈਂਸ ਮਿਨਿਸਟਰੀ ਦੀ ਮਿਜ਼ਾਈਲ ਮੈਨੂਫੈਕਚਰਿੰਗ ਸਾਈਟ, IRGC ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਉਹਦੇ ਏਰੀਅਲ ਡਿਫੈਂਸ ਤੇ ਗਰਾਊਂਡ ਫੋਰਸਿਸ ਦੇ ਜਿਹੜੇ ਹੈੱਡਕੁਆਟਰ ਆ ਉਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ ਆ। ਯੂਰਪੀਅਨ ਯੂਨੀਅਨ ਦੇ ਫੋਰਨ ਪਾਲਿਸੀ ਦੇ ਚੀਫ ਕਾਹਾ ਕਲਾਸ, ਉਹਨਾਂ ਨੇ ਟਰੰਪ ਹੋਣਾ ਦੀ ਅਨਾਉਂਸਮੈਂਟ ਦਾ ਸਵਾਗਤ ਕੀਤਾ ਹੈ। ਉਹ ਕਹਿੰਦੇ ਵੀ ਵਧੀਆ ਹੋਊਗਾ ਜੇ ਈਰਾਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਨਾ ਕਰੋ। ਉਧਰ ਇਹ ਦੇਖਿਆ ਗਿਆ ਵੀ ਈਰਾਨ ਦੇ ਦੁਆਰਾ ਜਿਹੜੇ ਕਾਫੀ ਜ਼ਿਆਦਾ ਇਜ਼ਰਾਈਲ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮਿਜ਼ਾਈਲਸ ਆ ਉਹ ਲਗਾਤਾਰ ਡਿੱਗ ਰਹੀਆਂ ਆ ਤੇ ਉੱਥੇ ਕਾਫੀ ਨੁਕਸਾਨ ਹੋ ਰਿਹਾ ਆ। ਇਜ਼ਰਾਈਲ ਸਾਰੀਆਂ ਖਬਰਾਂ ਨੂੰ ਹਾਲ ਦੀ ਘੜੀ ਜਿਹੜਾ ਉਹ ਦੱਬ ਰਿਹਾ ਹੈਗਾ ਆ, ਉਹ ਬਾੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਬਾਹਰ ਨਹੀਂ ਆ ਰਹੀਆਂ ਹੈਗੀਆਂ। ਉਧਰ ਈਰਾਨ ਦੀ ਜਿਹੜੀ ਕਹਿ ਸਕਦੇ ਆ ਵੀ ਫਾਇਰ ਦੇ ਨਾਲ ਜਿਹੜਾ F-35 ਜੈਟ ਆ ਜਿਸ ਨੂੰ ਨੁਕਸਾਨ ਪਹੁੰਚਿਆ, ਜਿਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀਗੀ, ਉਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚਾ ਜਿਹੜੀ ਚੱਲ ਰਹੀ। ਕਹਿੰਦੇ ਵੀ ਦੁਨੀਆ ਦਾ ਸਭ ਤੋਂ ਉੱਤਮ ਹਵਾਈ ਜਹਾਜ਼ F-35 ਸਟੈਲਥ ਫਾਈਟਰ ਜਿਹੜਾ ਪਲੇਨ ਆ, ਫਾਈਟਰ ਜੈਟ ਆ, ਵੀ ਉਸ ਨੂੰ ਈਰਾਨ ਵਾਲੇ ਭੇਜਣ ਦੇ ਵਿੱਚ ਕਿੱਦਾਂ ਜਿਹੜੇ ਉਹ ਕਾਮਯਾਬ ਹੋ ਗਏ ਹੋਣਗੇ, ਇਹ ਸਮਝੋ ਪਾਰ ਦੀ ਜਿਹੜੀ ਇਸ ਟਾਈਮ ਗੱਲ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਨਾਲ ਦੇ ਨਾਲ ਜਿਹੜੀ ਸਥਿਤੀ ਆ ਉਹ ਬਣੀ ਪਈ ਹੈਗੀ ਆ। ਸੋ ਹੁਣ ਦੇਖੋ ਦੋਨੋਂ ਮੁਲਕਾਂ ਦੇ ਜਿਹੜੇ ਟੌਪ ਦੇ ਲੀਡਰ ਆ ਆਪੋ ਆਪਣਾ ਦਾਅਵਾ ਕਰ ਰਹੇ ਆ। ਟਰੰਪ ਹੁਣੀ ਕਹਿ ਰਹੇ ਵੀ ਨੈਗੋਸ਼ੀਏਸ਼ਨ ਬਹੁਤ ਵਧੀਆ ਆ, ਕਈ ਥਾਵਾਂ ਦੇ ਉੱਤੇ ਐਗਰੀਮੈਂਟ ਜਿਹੜੇ ਉਹ ਸਾਡੇ ਹੋ ਚੁੱਕੇ ਆ ਤੇ ਹੋ ਸਕਦਾ ਵੀ ਆਪਣਾ ਕੋਈ ਨਾ ਕੋਈ ਗੱਲ ਬਣ ਜੇ। ਈਰਾਨ ਦੇ ਫੋਰਨ ਮਿਨਿਸਟਰੀ ਤੋਂ ਲੈ ਕੇ ਉਹਨਾਂ ਦੇ ਜਿਹੜੇ ਪਾਰਲੀਮੈਂਟ ਦੇ ਸਪੀਕਰ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰ ਰਹੇ ਹੈਗੇ ਆ। ਪਰ ਇੱਕ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਇਹ ਜ਼ਰੂਰ ਦੇਖੀ ਗਈ ਆ ਵੀ ਇਸ ਮੌਕੇ 3-4 ਜਿਹੜੇ ਮੁਲਕ ਨੇ, ਓਮਾਨ ਹੋ ਗਿਆ, ਪਾਕਿਸਤਾਨ ਹੋ ਗਿਆ, ਟਰਕੀ ਹੋ ਗਿਆ, ਉਹਨਾਂ ਦੇ ਦੁਆਰਾ ਇਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕੱਲੇ ਈਰਾਨ ਦੇ ਫੋਰਨ ਮਿਨਿਸਟਰ ਜਿਹੜੇ ਅਰਗਾਚੀ ਨੇ, ਅਬਾਸ ਅਰਗਾਚੀ, ਉਹਨਾਂ ਦੇ ਨਾਲ, ਤੇ ਅਮਰੀਕਾ ਦੇ ਜਿਹੜੇ ਮਿਡਲ ਈਸਟ ਦੇ ਐਨਵਾਈ ਆ ਵਿਟਕੌਫ ਆ, ਉਹਨਾਂ ਨੂੰ ਨੇ ਨਾਲ ਕੱਲਿਆਂ ਜਿਹੜੇ ਇਹਨਾਂ ਮੁਲਕਾਂ ਦੇ ਜਿਹੜੇ ਲੀਡਰਸ ਦੇ ਦੁਆਰਾ ਗੱਲਬਾਤ ਕੀਤੀ ਜਾ ਰਹੀ ਆ ਇੱਕ ਦੂਜੇ ਦੇ ਨਾਲ ਵੀ ਗੱਲ ਤੁਸੀਂ ਕਰੋ ਤੇ ਗੱਲ ਨੂੰ ਜਿਹੜਾ ਉਹ ਕਿਸੇ ਬੰਨੇ ਲਾਓ, ਲੜਾਈ ਨੂੰ ਜਿਹੜਾ ਉਹ ਬੰਦ ਕਰੋ। ਤੇਲ ਦੀਆਂ ਕੀਮਤਾਂ ਜ਼ਿਆਦਾ ਚਿਰ ਜੇ ਵਧੀਆਂ ਰਹੀਆਂ ਤਾਂ ਦੁਨੀਆ ਦੀ ਇਕਨੋਮੀ ਦੇ ਲਈ ਬੜਾ ਭਿਆਨਕ ਰੂਪ ਜਿਹੜਾ ਉਹ ਅਖਤਿਆਰ ਹੋ ਸਕਦਾ ਹੈਗਾ ਆ। ਸੋ ਅੱਜ ਓਵਰਆਲ ਟਰੰਪ ਹੋਣਾ ਦੇ ਵੱਲੋਂ ਜਿਹੜੀ ਇੱਕ ਇਹ ਗੁੱਡ ਨਿਊਜ਼ ਜਿਹੜੀ ਉਹ ਆਈ ਆ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਨੈਗੋਸ਼ੀਏਸ਼ਨ ਜਿਹੜੀ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ। ਬਿਲਕੁਲ ਇਸੇ ਤਰ੍ਹਾਂ ਜੋ ਸਟੇਟ ਆਫ ਹਾਰਮੋਨ ਨੂੰ ਲੈ ਕੇ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ
ਜੋ ਆਪਣਾ ਕੋਰਸ ਆ ਉਹਨੂੰ ਚੇਂਜ ਕੀਤਾ ਹੈਗਾ ਆ। ਇਹ ਕਿਸ ਤਰ੍ਹਾਂ ਜਿਹੜੀ ਜੰਗ ਚੱਲ ਰਹੀ ਆ, ਇਰਾਨ ਕਿਸ ਤਰ੍ਹਾਂ ਉਸ ਨੂੰ ਯੂਜ਼ ਕਰ ਰਿਹਾ ਹੈਗਾ। ਟਰੰਪ ਹੁਣੀ ਦੇ ਸੰਬੰਧ ਦੇ ਵਿੱਚ 48 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਹੁਣ ਇਹ ਕਹਿਣਾ ਵੀ 2 ਦਿਨਾਂ ਤੋਂ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਕਿਹਦੇ ਨਾਲ ਚੱਲ ਰਹੀ ਆ? ਇਰਾਨ ਵਾਲੇ ਕਹਿੰਦੇ ਸਾਡੇ ਨਾਲ ਨਹੀਂ ਚੱਲ ਰਹੀ। ਸੋ ਐਡ ਮਾਰਕੀ ਡੈਮੋਕ੍ਰੇਟ ਹੈਗੇ ਆ ਮੈਸਾਚੂਸੇਟਸ ਦੇ ਸੈਨੇਟਰ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਕੋਲ ਕੋਈ ਪਲਾਨ ਨਹੀਂ ਹੈਗੀ ਸਟ੍ਰੇਟ ਆਫ ਹਾਰਮਜ਼ ਨੂੰ ਖੋਲ੍ਹਣ ਦੀ, ਤੇ ਅਟੈਕ ਕਰਨ ਦੀ ਉਹ ਥ੍ਰੈਟ ਕਰ ਰਹੇ ਹੈਗੇ ਆ ਇਰਾਨ ਦੇ ਸਿਵਲ ਪਾਵਰ ਪਲਾਂਟਸ ਨੂੰ। ਕਹਿੰਦੇ ਵੀ ਦਿਸ ਵੁੱਡ ਬੀ ਏ ਵਾਰ ਕ੍ਰਾਈਮ। ਇਹ ਜੋ ਸੈਨੇਟਰ ਆ ਉਹ ਕਹਿ ਰਹੇ ਹੈਗੇ ਆ। ਤੇ ਕ੍ਰਿਸ ਮਰਫੀ ਡੈਮੋਕ੍ਰੇਟ ਕਨੈਟੀਕਟ ਤੋਂ ਆ, ਉਹਨਾਂ ਨੇ ਵੀ ਕਿਹਾ ਵੀ ਜੰਗ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਆਪਣਾ ਕੰਟਰੋਲ ਜਿਹੜਾ ਲੋਸ ਕਰ ਲਿਆ ਹੈਗਾ ਤੇ ਉਹ ਕਾਫੀ ਇਸ ਟਾਈਮ ਪੈਨਿਕ ਮੋਡ ਦੇ ਵਿੱਚ ਹੈਗੇ ਆ, ਕਿਉਂਕਿ ਬਾਹਰਲੇ ਜਿਹੜੇ ਹੋਰ ਮੁਲਕ ਆ ਉਹ ਕਿਸੇ ਤਰ੍ਹਾਂ ਜਿਹੜਾ ਸਾਥ ਨਹੀਂ ਦੇ ਰਹੇ ਹੈਗੇ। ਤੇ ਸੈਨੇਟਰ ਟੌਮ ਟਿਲਿਸ ਜੋ ਹੈਗੇ ਰਿਪਬਲਿਕਨ ਨਾਰਥ ਕੈਰੋਲੀਨਾ ਤੋਂ, ਉਹ ਕਹਿੰਦੇ ਵੀ ਤੁਸੀਂ ਇੱਕਦਮ ਕਿੱਦਾਂ ਹੁਣ ਜਿਹੜਾ ਆ ਬਾਹਰ ਨਿਕਲ ਸਕਦੇ ਹੈਗੇ ਆ, ਤੁਰ ਸਕਦੇ ਹੈਗੇ ਆ। ਉਹ ਤੋਂ ਬਾਅਦ ਜਦੋਂ ਤੁਸੀਂ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਕਨਫਿਊਜ਼ਨ ਪੈਦਾ ਕਰ ਦਿੱਤਾ ਹੋਵੇ। ਟਰੰਪ ਉਹਨਾਂ ਦੇ ਟ੍ਰੈਜਰੀ ਡਿਪਾਰਟਮੈਂਟ ਨੇ ਇਹ ਸਟੇਟਮੈਂਟ ਕਲੀਅਰ ਕੀਤੀ ਸੀ ਵੀ ਈਵਨ ਦੋ ਗੈਸ ਪ੍ਰਾਈਸਿਸ ਚੜ੍ਹ ਰਹੀਆਂ ਹੈਗੀਆਂ ਤੇ ਅਸੀਂ ਬਹੁਤ ਸਾਰੀਆਂ ਸੈਂਕਸ਼ਨਸ ਲਿਫਟ ਕਰ ਰਹੇ ਹੈਗੇ ਆ, ਖਾਸ ਕਰਕੇ ਇਰਾਨੀਅਨ ਆਇਲ ਦੇ ਉੱਤੇ। ਦਹਾਕਿਆਂ ਬਾਅਦ ਕਹਿੰਦੇ ਕਰ ਰਹੇ, ਇਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਡਾਊਨ ਜਾਊਗੀਆਂ। ਸੋ ਹੁਣ ਲੋਕ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ, ਇੱਕ ਪਾਸੇ ਤਾਂ ਤੁਸੀਂ ਬੰਬਾਰਡ ਕਰ ਰਹੇ, ਦੂਜੇ ਪਾਸੇ ਉਹਨਾਂ ਦੇ ਜਿਹੜੇ ਸੈਂਕਸ਼ਨਸ ਲਾਈਆਂ ਉਹਨਾਂ ਨੂੰ ਵੀ ਚੱਕ ਰਹੇ ਹੈਗੇ ਆ। ਸੋ ਕਾਫੀ ਜਿਹੜਾ ਇਸ ਜੰਗ ਨੂੰ ਲੈ ਕੇ ਕਨਫਿਊਜ਼ਨ ਚੱਲ ਰਿਹਾ ਹੈਗਾ। ਇਰਾਨ ਦਾ ਆਫ ਕੋਰਸ ਬਹੁਤ ਨੁਕਸਾਨ ਹੋਇਆ ਹੈਗਾ, ਉਹਨਾਂ ਦੇ ਕਈ ਲੀਡਰ ਮਾਰੇ ਜਾ ਚੁੱਕੇ ਹੈਗੇ ਆ। ਤੇ ਇਜ਼ਰਾਈਲ ਵਾਲੇ ਉਧਰ ਲੈਬਨਾਨ ਚ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਕਰ ਰਹੇ ਹੈਗੇ ਆ। ਸੋ ਪਾਵਰ ਪਲਾਂਟਸ ਜੇ ਇਜ਼ਰਾਈਲ ਦੇ ਚਲੇ ਜਾਂਦੇ ਫਿਰ ਉਹਨਾਂ ਕੋਲ ਕੁਝ ਰਹਿਣਾ ਨਹੀਂ ਹੈ। ਸੋ ਹੋਪਫੁਲੀ ਇਸ ਕਰਕੇ ਵੀ ਉਹ ਗੱਲਬਾਤ ਜਿਹੜੀ ਕਰ ਰਹੇ ਹੁਣ, ਕਿਉਂਕਿ ਟਰੰਪ ਨਾਲ ਅਲਟੀਮੇਟਲੀ ਤਾਂ ਇਹ ਗੱਲ ਬਾਹਰ ਆਏ ਜਾਣੀ ਆ ਵੀ ਗੱਲ ਹੋ ਰਹੀ, ਜਾਂ ਉਹੀ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਜਾਰੀ ਕਰ ਦਿੱਤੀ ਹੈਗੀ ਆ। ਸੋ ਦੋ ਮੁਲਕ ਜਿਹੜੇ ਆ ਬਹੁਤ ਅਫੈਕਟ ਹੋ ਰਹੇ ਆ। ਚਾਈਨਾ, ਕਿਉਂਕਿ ਚਾਈਨਾ ਦਾ 80-90% ਤੇਲ ਉੱਥੋਂ ਜਾਂਦਾ ਹੈਗਾ ਆ। ਜਾਪਾਨ ਦਾ ਕਹਿੰਦੇ 90% ਤੇਲ ਉੱਥੋਂ ਜਾਂਦਾ ਹੈਗਾ। ਸੋ ਜਾਪਾਨ ਦੀ ਲੀਡਰ ਤਾਂ ਪਿਛਲੇ ਹਫ਼ਤੇ ਇੱਥੇ ਆਏ ਹੋਏ ਸੀ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਡਿਨਰ ਵੀ ਜਿਹੜਾ ਕੀਤਾ ਸੀ। ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ, ਯੂਕੇ ਦੇ ਪ੍ਰਾਈਮ ਮਿਨਿਸਟਰ ਸਟਾਰਮਰ ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਬ੍ਰਿਟੇਨ ਨੂੰ ਇਰਾਨ ਤੋਂ ਕੋਈ ਖਤਰਾ ਨਹੀਂ ਆ ਤੇ ਉਹਨਾਂ ਨੇ ਡੀ-ਐਸਕੇਲੇਸ਼ਨ ਦੀ ਮੰਗ ਜਿਹੜੀ ਉਹ ਦੁਬਾਰਾ ਚੱਕੀ ਆ। ਉਹਨਾਂ ਨੇ ਕਿਹਾ ਵੀ ਅਸੀਂ ਰੂਟੀਨਲੀ ਅਸੈਸ ਕਰ ਰਹੇ ਆ, ਰੀਅਸੈਸ ਕਰ ਰਹੇ ਆ ਕਿੱਦਾਂ ਦੀ ਸਥਿਤੀ ਜਿਹੜੀ ਉਹ ਚੱਲ ਰਹੀ ਆ। ਯੂਕੇ ਇਜ਼ ਨਾਟ ਅ ਟਾਰਗੇਟ ਆਫ ਇਰਾਨ ਅਮਿਡ ਗਲੋਬਲ ਟੈਂਸ਼ਨ। ਇਹ ਜਿਹੜਾ ਸਟਾਰਮਰ ਹੋਣਾ ਦਾ ਇਹ ਬਿਆਨ ਆਇਆ ਆ। ਜੇ ਦੇਖਿਆ ਜਾਵੇ ਤਾਂ ਯੂਕੇ ਨੇ ਕਿਤੇ ਨਾ ਕਿਤੇ ਅਮਰੀਕਾ ਨੂੰ ਜਾਂ ਨਾਟੋ ਦੇ ਬਾਕੀ ਮੁਲਕਾਂ ਨੇ ਵੀ ਅਮਰੀਕਾ ਨੂੰ ਇਸ ਟਾਈਮ ਕੱਲਿਆਂ ਜਿਹੜਾ ਉਹ ਛੱਡ ਦਿੱਤਾ ਹੈਗਾ ਆ। ਉਧਰ ਰਸ਼ੀਆ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਅਸੀਂ ਵੀ ਮੋਨੀਟਰ ਕਰ ਰਹੇ ਆ, ਕਹਿੰਦੇ ਵੀ ਕਨਫਲਿਕਟਿੰਗ ਸਿਗਨਲਸ ਆ ਰਹੇ ਆ ਸਾਨੂੰ ਇਰਾਨ ਦੀ ਜਿਹੜੀ ਉਹ ਸਿਚੁਏਸ਼ਨ ਨੂੰ ਜਿਹੜਾ ਉਹ ਲੈ ਕੇ। ਅੱਜ ਤਾਂ ਇੱਥੋਂ ਤੱਕ ਵੀ ਦਾਵਾ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਵੀ ਇਰਾਨ ਵਾਲਿਆਂ ਨੇ ਇਜ਼ਰਾਈਲ ਦੀ ਇੱਕ ਜਿਹੜੇ ਨਿਊਕਲੀਅਰ ਵਾਲੀ ਥਾਂ ਆ, ਜਿਸ ਨੂੰ ਇਹ ਦੁਨੀਆ ਦੇ ਵਿੱਚ ਤਾਂ ਨਕਾਰਦੇ ਆ, ਕਹਿੰਦੇ ਆ ਵੀ ਸਾਡੇ ਕੋਲ ਨਿਊਕਲੀਅਰ ਹਥਿਆਰ ਹੈ ਹੀ ਕੋਈ ਨਹੀਂ ਇਜ਼ਰਾਈਲ ਵਾਲੇ, ਪਰ ਦੁਨੀਆ ਨੂੰ ਕਹਿੰਦੇ ਵੀ ਤੁਸੀਂ ਰੱਖ ਕੋਈ ਨਹੀਂ ਸਕਦੇ। ਪਰ ਉਹਨਾਂ ਦੇ ਜਿੱਥੇ ਕੁਛ ਇਦਾਂ ਦੀਆਂ ਸਮਾਨ ਪਿਆ ਆ, ਉਸ ਉੱਤੇ ਇਰਾਨ ਨੇ ਜਿਹੜਾ ਉਹ ਹਮਲਾ ਕੀਤਾ ਆ। ਇਹ ਕੌਨਫੀਡੈਂਸ਼ੀਅਲ ਜਿਹੜੀਆਂ ਰਿਪੋਰਟਸ ਆ ਜਾਂ ਕਹਿ ਲਓ ਵੀ ਇੰਟੈਲੀਜੈਂਸ ਆ, ਉਹ ਇਰਾਨ ਕੋ ਕਿੱਥੋਂ ਆ ਰਹੀ ਆ। ਸੋ ਉਸ ਦੇ ਲਈ ਸਿੱਧਾ ਜਿਹੜਾ ਇਸ਼ਾਰਾ ਚਾਈਨਾ ਤੇ ਰਸ਼ੀਆ ਵੱਲ ਨੂੰ ਜਿਹੜਾ ਉਹ ਆ ਰਿਹਾ ਆ। ਦੁਨੀਆ ਬਹੁਤ ਤੇਜ਼ੀ ਦੇ ਨਾਲ ਹਰਜੋਤ ਸਿੰਘ ਜੀ ਬਦਲ ਰਹੀ ਆ। ਨਵੇਂ ਜਿਹੜੇ ਗੱਠਜੋੜ, ਨਵੇਂ ਵਰਲਡ ਆਰਡਰ ਦੀਆਂ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਇਸ ਮੌਕੇ ਚਾਈਨਾ ਤੇ ਜਿਹੜਾ ਰਸ਼ੀਆ ਆ ਉਹ ਇਸ ਟਾਈਮ ਬਾਗੋ ਬਾਗ ਹੋ ਰਿਹਾ ਹੁਣ ਵੈਸਟ ਦੀ ਆਪਸ ਦੇ ਵਿੱਚ ਜੋ ਖਿੱਚੋਤਾਣ ਚੱਲ ਰਹੀ ਆ, ਇਕੱਠੇ ਜਿਹੜੇ ਨਾ ਹੁੰਦੇ ਹੋਏ ਦੇਖਦੇ ਹੋਏ। ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਹਮਣੇ ਆ। ਜੇ ਹੁਣ ਮੰਨ ਲਓ ਹਰਜੋਤ ਸਿੰਘ ਜੀ ਵੀ ਚੀਨ ਇੱਥੇ ਆ ਕੇ ਗਲਫ ਦੇ ਮੁਲਕਾਂ ਦੇ ਵਿੱਚ ਆਪਸ 'ਚ ਸਮਝੌਤਾ ਕਰਾ ਜਾਂਦਾ ਆ, ਤੇ ਇਸ ਤੋਂ ਬਾਅਦ ਦੇ ਵਿੱਚ ਮੰਨਿਆ ਤੇ ਫਿਰ ਇਹੀ ਜਾਊਗਾ ਨਾ ਵੀ ਚੀਨ ਦਾ ਕੰਟਰੋਲ ਆ ਗਲਫ ਦੇ ਉੱਤੇ, ਅਮਰੀਕਾ ਦਾ ਨਹੀਂ। ਅਮਰੀਕਾ ਦੇ ਨੋ ਡਾਊਟ 에ਅਰ ਬੇਸਿਸ ਇੱਥੇ ਹੈਗੇ ਨੇ, ਮਿਲਟਰੀ ਬੇਸਿਸ ਇੱਥੇ ਕਾਫੀ ਨੇ ਆਲੇ ਦੁਆਲੇ ਇਰਾਨ ਦੇ ਬਹੁਤ ਸਾਰੇ ਜਿਹੜੇ ਉਹ ਮੁਲਕਾਂ
ਦੇ ਵਿੱਚ। ਪਰ ਜੇ ਕਿਤੇ ਸ਼ਾਂਤੀ ਚਾਈਨਾ ਵਾਲੇ ਕਰਾ ਕੇ ਚਲੇ ਗਏ ਤਾਂ ਇਹ ਲੰਮੇ ਵਕਤ ਦੇ ਲਈ ਇਸ ਦਾ ਅਮਰੀਕਾ ਦੇ ਉਲਟ ਜਿਹੜਾ ਉਹ ਅਸਰ ਪਊਗਾ। ਹੋ ਸਕਦਾ ਵੀ ਇਹੀ ਇੰਟੈਲੀਜੈਂਸ ਜਾਂ ਇਹੀ ਸਟ੍ਰੈਟਜੀ ਨੂੰ ਸੋਚਦੇ ਹੋਏ ਅੱਜ ਟਰੰਪ ਹੋਣਾ ਨੇ ਵੀ ਇਹ ਬਿਆਨ ਦਿੱਤੇ ਆ ਵੀ ਭਾਈ ਨਹੀਂ, ਰੈਜ਼ੋਲੂਸ਼ਨ ਕਰਨ ਦੇ ਲਈ ਉਹ ਰਾਜੀ ਹੈਗੇ ਨੇ। ਉਹ ਆਪਣੀ ਇੱਛਾ ਜਿਹੜੀ ਉਹ ਦੱਸ ਰਹੇ ਆ ਜਾਂ ਈਰਾਨ ਦੀ ਇੱਛਾ ਜਿਹੜੀ ਉਹ ਦੱਸ ਰਹੇ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਟਰੰਪ ਹੋਣਾ ਦੇ ਬਿਆਨ ਤੋਂ ਇਹ ਲੱਗਦਾ ਵੀ ਨੈਗੋਸ਼ੀਏਸ਼ਨ ਨੂੰ ਉਹ ਇੱਕ ਆਫ ਰੈਂਪ ਜਿਹੜਾ ਆ ਇਸ ਟਾਈਮ ਲੱਭ ਰਹੇ ਹੈਗੇ ਆ। ਸੋ ਲੈਟਸ ਸੀ ਕੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ। ਉਧਰ ਕਸ਼ਮੀਰ ਦੇ ਵਿੱਚ ਈਰਾਨ ਦੇ ਲਈ ਹਰਜੋਤ ਸਿੰਘ ਜੀ ਫੰਡ ਰੇਜ਼ਿੰਗ ਹੋ ਰਹੀ ਆ। ਕਸ਼ਮੀਰੀ ਮੁਸਲਿਮਸ ਕਹਿੰਦੇ ਵੀ ਈਰਾਨ ਦੇ ਵਿੱਚ ਫੰਡ ਰੇਜ਼ ਕਰ ਰਹੇ ਆ। ਉਹਨਾਂ ਨੇ ਜਿਹੜਾ ਮਾਰਿਆ ਗਿਆ ਇਹਨਾਂ ਦਾ ਸੁਪਰੀਮ ਲੀਡਰ ਸੀਗਾ ਖਮਨਈ, ਉਸ ਦੀ ਤਸਵੀਰ ਦੇ ਹੇਠਾਂ ਜਿਹੜਾ ਉਹ ਦੇਖਿਆ ਤੇ ਲਾ ਕੇ ਤੇ ਪੈਸੇ ਇਕੱਠੇ ਜਿਹੜੇ ਕਰ ਰਹੇ ਆ। ਭਾਰਤੀ ਜਿਹੜੀ ਕਰੰਸੀ ਆ ਉੱਥੇ ਦੇਖੀ ਜਾ ਰਹੀ ਆ ਤੇ ਇਸ ਦੇ ਨਾਲ ਦੇਖਿਆ ਜਾ ਰਿਹਾ ਵੀ ਕਈ ਲੋਕਾਂ ਨੇ ਤਾਂ ਸੋਨਾ ਤੱਕ ਵੀ ਜਿਹੜਾ ਇਸ ਦੇ ਲਈ ਫੰਡ ਦੇ ਵਿੱਚ ਚੜਾ ਦਿੱਤਾ ਹੈਗਾ ਆ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਜਿਹੜੇ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਟਰੰਪ ਹੋਣਾ ਨੇ ਜਿਹੜੀਆਂ ਗੱਲਾਂ ਆਖੀਆਂ ਆ ਉਹਨਾਂ ਦੇ ਵਿੱਚ ਕਹਿੰਦੇ ਆ ਵੀ ਯੂਐਸ ਨਹੀਂ ਚਾਹੁੰਦਾ ਵੀ ਈਰਾਨ ਕਿਸੇ ਤਰੀਕੇ ਦਾ ਨਿਊਕਲੀਅਰ ਵੈਪਨ ਰੱਖੇ। ਜਿਹੜੇ ਈਰਾਨ ਵਾਲਿਆਂ ਨੇ ਵੀ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਦੁਹਰਾਈਆਂ ਸੀਗੀਆਂ ਵੀ ਸਾਨੂੰ ਲੋੜ ਨਹੀਂ ਹੈਗੀ ਨਿਊਕਲੀਅਰ ਵੈਪਨ ਦੀ। ਤੇ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵੀ ਖੁਸ਼ ਹੋਊਗਾ ਈਰਾਨ ਦੇ ਨਾਲ ਇਸ ਐਗਰੀਮੈਂਟ ਦੇ ਵਿੱਚ। ਜੇ ਐਗਰੀਮੈਂਟ ਦੇ ਉੱਤੇ ਆਪਾਂ ਪਹੁੰਚ ਜਾਂਦੇ ਆ ਤਾਂ ਕਹਿੰਦੇ ਵੀ ਇੱਕ ਫਰੈਸ਼ ਸਟਾਰਟ ਹੋ ਜਾਊਗਾ ਈਰਾਨ ਦੇ ਲਈ ਤੇ ਉਸ ਇਲਾਕੇ ਦੇ ਲਈ। ਤੇ ਕਹਿੰਦੇ ਵੀ ਮੈਂ ਰੀਸੈਂਟਲੀ ਗੱਲਬਾਤ ਕੀਤੀ ਆ ਇਜ਼ਰਾਈਲ ਦੇ ਨਾਲ ਈਰਾਨ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਗਰੰਟੀ ਕੋਈ ਨਹੀਂ ਹੈ ਐਗਰੀਮੈਂਟ ਦੀ ਵੀ ਈਰਾਨ ਦੇ ਨਾਲ ਪਹੁੰਚ ਜਾਊਗਾ, ਪਰ ਉਹਨਾਂ ਨੂੰ ਉਮੀਦ ਜਿਹੜੀ ਉਹ ਹੈਗੀ ਆ। ਸੋ ਈਰਾਨ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਜਿਹੜਾ ਉਹ ਨਕਾਰਿਆ ਹੈਗਾ। ਸੋ 15 ਪੁਆਇੰਟ ਕਹਿੰਦੇ ਵੀ ਐਗਰੀਮੈਂਟ ਦੇ ਇਸ ਟਾਈਮ ਈਰਾਨ ਦੇ ਨਾਲ ਉਹਨਾਂ ਉੱਤੇ ਜਿਹੜੀ ਆ ਉਹ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਉਮੀਦ ਇਹੀ ਕੀਤੀ ਜਾ ਰਹੀ ਆ ਵੀ ਮਿਡਲ ਈਸਟ ਦਾ ਇਹ ਜਿਹੜਾ ਰੌਲਾ ਆ ਉਹ ਜਲਦੀ ਜਿਹੜਾ ਉਹ ਖਤਮ ਹੋਵੇ ਤੇ ਦੁਨੀਆ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਮਿਲੇ, ਖਾਸ ਕਰਕੇ એનર્ਜੀ ਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਵਲਾਡੀਮੀਰ ਪੁਟਿਨ ਤੇ ਜੀ ਜਿਨਪਿੰਗ ਨੇ ਵੀ ਇਹ ਕਿਹਾ ਵੀ ਜੇ ਤੁਸੀਂ ਇਸ ਜਿਹੜੀ ਬਹੁਤ ਖਤਰਨਾਕ ਜੰਗ ਨੂੰ ਬੰਦ ਨਹੀਂ ਕਰ ਸਕਦੇ ਤੇ ਕਿਉਂਕਿ ਇਹ ਜਿਹੜਾ ਜੰਗ ਤੁਹਾਡਾ ਇੰਟਰਸਟ ਨੂੰ ਸਰਵ ਕਰ ਰਿਹਾ ਆ, ਸੋ ਉਹਦਾ ਮਤਲਬ ਇਹ ਹੈ ਵੀ ਤੁਸੀਂ ਕ੍ਰਿਮੀਨਲ ਆ ਤੇ ਰਿਸਪੌਂਸੀਬਲ ਹੈਗੇ ਆ ਡਿਸਟਰੈਕਸ਼ਨ ਆਫ ਮੈਨਕਾਈਂਡ ਦੇ। ਇਹ ਦੋਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ।